ਅਸੀਂ ਕੁਛ ਕੱਚੇ ਦੇ ਇਲਾਕਿਆਂ ਦਾ ਵਿਜ਼ਿਟ ਕਰਾਂਗੇ। ਉਹ ਕੱਚੇ ਦੇ ਸਕਾਫਤ ਕਲਚਰ ਦਿਖਾਵਾਂਗੇ। ਅੱਜ ਕੱਲ੍ਹ ਕੱਚੇ ਦੇ ਵਿੱਚ ਕੀ ਚੱਲਦਾ ਪਿਆ। ਤੇ ਡੀਪੀਓ ਸਾਡੇ ਰਿਮਜ਼ਾਰ ਖਾਨ ਦੇ ਬੜੇ ਚਰਚੇ ਨੇ। वैसे पिटाई होगी ना? नहीं होएगी। बचाएगा कौन? ਕਿੱਦਾਂ ਤਬੀਤਾਂ ਸਿਹਤਾਂ ਮਾਲ ਕਿਵੇਂ ਆ? ਠੀਕ ਆ। अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਮਾਸ਼ਾਅੱਲਾ ਵਧੀਆ ਹੋਣਗੇ। ਲਹਿੰਦੇ ਚੜ੍ਹਦੇ ਪੰਜਾਬ ਵਾਲੇ ਮਾਸ਼ਾਅੱਲਾ ਤੇ ਸਾਡੇ ਪਰਦੇਸੀ ਭਰਾ ਜਿਹੜੇ ਸੱਤ ਸਮੁੰਦਰੋਂ ਪਾਰ ਰਹਿੰਦੇ ਨੇ ਤੇ ਸਾਡੀਆਂ ਭੈਣਾਂ ਵੀ ਤੇ ਸਾਰੇ ਲੋਕ ਮਾਸ਼ਾਅੱਲਾ। ਤੇ ਰਮਜ਼ਾਨ ਦਾ ਤੀਸਰਾ ਅਰਸ਼ਾ ਸਟਾਰਟ ਹੋ ਗਿਆ, ਉਹ ਸਭ ਨੂੰ ਮੁਬਾਰਕ ਹੋਵੇ ਤੇ ਅਲਹਮਦੁਲਿਲਾ ਤੁਹਾਡੇ ਰੋਜ਼ੇ ਸਭ ਦੇ ਖੈਰੋ ਆਫੀਅਤ ਨਾਲ ਜਿਹੜੇ ਨਾ ਜਾ ਰਹੇ ਹੋਣਗੇ, ਵਧੀਆ ਹੋਣਗੇ। ਈਦ ਦੀਆਂ ਸਭ ਦੀਆਂ ਤਿਆਰੀਆਂ ਜਿਹੜੀਆਂ ਅਰੂਜ ਤੇ ਹੋਣਗੀਆਂ, ਚਾਹੇ ਸਾਡੇ ਪਰਦੇਸੀ ਭਰਾ ਨੇ, ਪਾਕਿਸਤਾਨ ਵਾਲੇ ਨੇ ਜਾਂ ਪਾਕਿਸਤਾਨ ਤੋਂ ਬਾਹਰ ਨੇ, ਜਾਂ ਸਾਡੇ ਕੁਛ ਅਹਿਬਾਬ ਦੋਸਤ ਜਿਹੜੇ ਨਾ ਚੜ੍ਹਦੇ ਪੰਜਾਬ ਇੰਡੀਆ ਵਿੱਚ ਵੀ ਰਹਿੰਦੇ ਨੇ ਤੇ ਉਹ ਵੀ ਮਾਸ਼ਾਅੱਲਾ ਆਪਣੀ ਭਰਪੂਰ ਤਿਆਰੀ ਦੇ ਹਵਾਲੇ ਨਾਲ ਕਰਦੇ ਪਏ ਹੋਣਗੇ। ਸੋ ਗਾਇਜ਼ ਅੱਜ ਅਸੀਂ ਆਪਣੇ ਪਿੰਡ ਦੇ ਵਿੱਚ ਮੌਜੂਦ ਹੈਗੇ ਆ। ਦੇਖ ਸਕਦੇ ਹੋ ਅਸੀਂ ਅੱਜ ਸੁਬਾਹ ਜਿਹੜਾ ਨਾ ਰਾਜ ਦੀ ਫਸਲ ਜਿਹੜੀ ਉਹਦੀ ਕਟਾਈ ਕਰਨੀ ਸੀਗੀ ਤੇ ਇਹ ਕੁਛ ਅਸੀਂ ਮਤਲਬ ਹੈ ਕਿ ਕੰਮਕਾਰ ਹੋਰ ਸੀਗੇ, ਫਰੀ ਨਹੀਂ ਸੀਗੇ ਤੇ ਕਟਾਈ ਸ਼ੁਰੂ ਕੀਤੀ ਪਈ ਹੈ। ਰੋਜ਼ੇ ਨੇ ਨਾ ਤੇ ਤਕਰੀਬਨ 10-11 ਵਜੇ ਤੱਕ ਉਹ ਕਟਾਈ ਕਰਕੇ ਚਲੇ ਜਾਂਦੇ ਨੇ ਤੇ ਗਰਮੀ ਜਿਹੜੀ ਆ ਉਹ ਵੀ ਕਾਫੀ ਸ਼ਦੀਦ ਹੋ ਚੁੱਕੀ ਆ। ਪੰਜਾਬ ਦੇ ਵਿੱਚ ਗਰਮੀ ਦਾ ਮੌਸਮ ਆ ਗਿਆ ਹੈਗਾ ਤੇ ਅੱਜ ਜਿਹੜੀ ਆ ਨਾ ਉਹ 12 ਮਾਰਚ ਹੈਗੀ ਆ ਤੇ 12 ਮਾਰਚ ਨੂੰ ਤੁਹਾਨੂੰ ਪਤਾ ਮੌਸਮ ਕਾਫੀ ਤਿੱਖਾ ਹੋ ਜਾਂਦਾ ਹੈ ਤੇ ਇਸ ਟਾਈਮ ਰਾਏ ਦੀ ਫਲੀ ਜਿਹੜੀ ਸਰਸੋਂ ਜਿਹਦਾ ਕਿ ਅਸੀਂ ਆਇਲ ਵਾਸਤੇ ਵੀ ਯੂਜ਼ ਕਰਦੇ ਹੈਗੇ ਆ ਤੇ ਅੱਜ ਕੱਲ੍ਹ ਤੁਸੀਂ ਰਮਜ਼ਾਨ ਦੇ ਵਿੱਚ ਇਹਦੇ ਪਕੌੜੇ ਵੀ ਕੱਢਦੇ ਪਏ ਹੋਣਗੇ ਮਾਸ਼ਾਅੱਲਾ ਨਾਲ। ਤੇ ਸਰਸੋਂ ਦਾ ਤੇਲ ਜਿਹੜਾ ਨਾ ਅਗਰ ਤੁਸੀਂ ਦਾਲ ਵਿੱਚ ਤੇ ਪਕੌੜੇ ਕੱਢਣ ਵਾਸਤੇ ਇਸਤੇਮਾਲ ਕਰੋ ਨਾ ਤੇ ਬਹੁਤ ਵਧੀਆ ਹੋਏਗਾ। ਤੁਹਾਨੂੰ ਮੋਟਾਪਾ ਨਹੀਂ ਹੋਏਗਾ, ਤੁਹਾਡੇ ਲੰਗਸ, ਫਿਫੜੇ, ਤੁਹਾਡਾ ਮੈਦਾ ਸਾਰਾ ਕੁਝ ਮਾਸ਼ਾਅੱਲਾ ਫਿੱਟ ਰਹੇਗਾ। ਤੇ ਸੋ ਅੱਲਾਹ ਤਾਲਾ ਦੀ ਇਹ ਨੇਮਤਾਂ ਨੇ ਅਲਹਮਦੁਲਿਲਾ ਨਾਲ ਤੇ ਇਹਨਾਂ ਨੇਮਤਾਂ ਦਾ ਸ਼ੁਕਰ ਅਦਾ ਜਿਹੜਾ ਕਰਨਾ ਚਾਹੀਦਾ। ਦੇਖੋ ਨਾ ਇੱਥੇ ਸਰਸੋਂ ਆ, ਇੱਥੇ ਪਿਆਜ਼ ਵਗੈਰਾ ਲਾਏ ਹੋਏ ਨੇ ਅਲਹਮਦੁਲਿਲਾ ਨਾਲ ਤੇ ਬਾਕੀ ਫਸਲ ਜਿਹੜੀ ਆ ਚੱਕੀ ਗਈ ਆ। ਅੱਗੇ ਜਿਹੜਾ ਲਹਿਸਨ ਆ ਉਹ ਵੀ ਲਾਇਆ ਹੋਇਆ, ਉਹ ਲਹਿਸਨ ਦੀ ਜਿਹੜੀ ਮੌਸਮ ਪਟਾਈ ਦੀ ਉਹ ਵੀ ਜਿਹੜੀ ਆ ਨਾ ਅਲਹਮਦੁਲਿਲਾ ਆ ਚੁੱਕੀ ਹੈ। ਲੇਕਿਨ ਗਰਮੀ ਜਿਹੜੀ ਆ ਨਾ ਉਹ ਆ ਗਈ ਹੈ ਇਸ ਟਾਈਮ। ਬਹਾਰ ਦਾ ਵੀ ਮੌਸਮ ਫੁੱਲ ਆਪਣੇ ਅਰੂਜ ਤੇ ਹੈਗਾ ਕਿਉਂਕਿ ਹਰ ਤਰਫ ਬਹਾਰ ਹੀ ਬਹਾਰ ਹੈਗੀ ਹੈ। ਬਹਾਰ ਦਾ ਮਹੀਨਾ ਸਿਰਫ ਮਾਰਚ ਤੱਕ ਹੀ ਰਹਿੰਦਾ, ਅਪ੍ਰੈਲ ਵਿੱਚ ਤਾਂ ਫਿਰ ਹਰ ਪਾਸੇ ਜਿਹੜਾ ਨਾ ਉਹ ਸਮਝ ਲਓ ਕਿ ਹਰ ਚੀਜ਼ ਮੁਰਝਾ ਜਾਂਦੀ ਹੈ। ਤੇ ਸ਼ੁਕਰ ਅਲਹਮਦੁਲਿਲਾ ਅੱਲਾਹ ਤਾਲਾ ਦੇ ਬਣਾਏ ਹੋਏ ਮੌਸਮ ਨੇ ਔਰ ਸਾਨੂੰ ਅੱਲਾਹ ਤਾਲਾ ਦੀਆਂ ਦਿੱਤੀਆਂ ਹੋਈਆਂ ਹਰ ਨੇਮਤਾਂ ਦਾ ਲੱਖੋਂ ਕਰੋੜੋਂ ਦਫਾ ਸ਼ੁਕਰ ਅਦਾ ਕਰਨਾ ਚਾਹੀਦਾ। ਤੇ ਦੋਸਤੋ ਉਹਦੇ ਨਾਲ ਅਸੀਂ ਕੁਛ ਟਰੈਵਲਿੰਗ ਵਲੋਗ ਵੀ ਸ਼ੁਰੂ ਕਰਨੇ ਨੇ ਜਿਹੜੇ ਕਿ ਸਭ ਤੋਂ ਪਹਿਲੇ ਅਸੀਂ ਕੁਛ ਕੱਚੇ ਦੇ ਇਲਾਕਿਆਂ ਦਾ ਵਿਜ਼ਿਟ ਕਰਾਂਗੇ। ਉਹ ਕੱਚੇ ਦੇ ਸਕਾਫਤ ਕਲਚਰ ਦਿਖਾਵਾਂਗੇ। ਅੱਜ ਕੱਲ੍ਹ ਕੱਚੇ ਦੇ ਵਿੱਚ ਕੀ ਚੱਲਦਾ ਪਿਆ ਤੇ ਡੀਪੀਓ ਸਾਡੇ ਰਿਮਜ਼ਾਰ ਖਾਨ ਦੇ ਬੜੇ ਚਰਚੇ ਨੇ ਇਸ ਹਵਾਲੇ ਨਾਲ ਕਿ ਉਹਨੇ ਬੜਾ ਉੱਥੇ ਅਮਨੋ ਇਮਾਨ ਦਾ ਮਾਹੌਲ ਪੈਦਾ ਕਰ ਦਿੱਤਾ। ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ। ਤੇ ਡੀਪੀਓ ਸਾਹਿਬ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ। ਉਧਰੋਂ ਸਾਡੇ ਏਰੀਆ ਦਾ ਸਭ ਤੋਂ ਵੱਡਾ ਨਾਂ ਚੌਧਰੀ ਮਨੀਰ ਹਦਾਇਤੁੱਲਾ, ਉਹਨੇ ਕੱਚੇ ਦੇ ਡਾਕੂਆਂ ਵਾਸਤੇ ਬਹੁਤ ਬੜਾ ਐਲਾਨ ਕਰ ਦਿੱਤਾ ਕਿ ਉੱਥੇ ਸਕੂਲ ਵੀ ਬਣਨਗੇ, ਕਾਲਜ ਵੀ ਬਣਨਗੇ, ਉਹਨਾਂ ਦੇ ਬੱਚਿਆਂ ਨੂੰ ਵਜ਼ੀਫਾ ਵੀ ਮਿਲੇਗਾ, ਵਰਦੀ ਵੀ ਮਿਲੇਗੀ, ਉਹਨਾਂ ਨੂੰ ਜੁੱਤੀ, ਕੱਪੜਾ, ਰਿਹਾਇਸ਼ ਸਾਰੀਆਂ ਚੀਜ਼ਾਂ ਮਿਲਣਗੀਆਂ। ਤਾਂ ਸੋ ਮੇਰਾ ਖਿਆਲ ਹੈ ਕਿ ਇੰਨੇ ਸਾਲਾਂ ਤੋਂ ਜਿਹੜੇ ਕੱਚੇ ਦੇ ਚੋਰ ਡਾਕੂ ਚੀਜ਼ ਸਮਝਾਉਣਾ ਚਾਹ ਰਹੇ ਸੀ ਉਹ ਆਖਰਕਾਰ ਸਾਡੇ ਅਦਾਰਿਆਂ ਨੂੰ, ਸਾਡੀ ਹਕੂਮਤ ਨੂੰ, ਸਾਡੇ ਲੋਕਾਂ ਨੂੰ ਜਿਹੜਾ ਨਾ ਉਹ ਸਮਝ ਆ ਗਈ। ਉਹ ਵੀ ਸਾਡੇ ਆਪਣੇ ਸੀ, ਇਹ ਵੀ ਸਾਡੇ ਆਪਣੇ ਨੇ। ਦੋਨਾਂ ਪਾਸੇ ਅਸੀਂ ਇੱਕ ਦੂਸਰੇ ਨੂੰ ਮਾਰ ਰਹੇ ਸੀ, ਅਗਵਾ ਕਰ ਰਹੇ ਸੀ, ਕਤਲ ਕਰ ਰਹੇ ਸੀਗੇ। ਤੇ ਸੋ ਸ਼ੁਕਰ ਅਲਹਮਦੁਲਿਲਾ ਅਮਨੋ ਇਮਾਨ ਕਾਇਮ ਹੋਇਆ। ਅਜ਼ਾਨ ਹੋਰ ਦੀ ਪਈ ਆ ਤੇ ਅਸੀਂ ਅਜ਼ਾਨ ਜਿਹੜੀ ਆ ਨਾ ਸੁਣ ਲਈਏ ਤੇ ਬਾਅਦ ਵਿੱਚ ਵਲੋਗ ਸਟਾਰਟ ਕਰਦੇ ਹਾਂ। ਮਾਸ਼ਾਅੱਲਾ ਅਲਹਮਦੁਲਿਲਾ ਅਜ਼ਾਨ ਜਿਹੜੀ ਆ ਉਹ ਹੋ ਚੁੱਕੀ ਹੈਗੀ। ਨਮਾਜ਼ ਅਸੀਂ ਜ਼ੋਹਰ ਦੀ ਅਦਾ ਕਰਨੀ ਹੈਗੀ ਆ ਤੇ ਅਸੀਂ ਚੱਲਦੇ ਹਾਂ, ਨਮਾਜ਼ ਅਦਾ ਕਰਦੇ ਹਾਂ ਔਰ ਬਾਅਦ ਵਿੱਚ ਬਾਕੀ ਇਨਸ਼ਾਅੱਲਾ ਕੰਮ ਕਰਾਂਗੇ। ਲੇਕਿਨ ਮੁਖਤਸਰਨ ਕਿ ਬਹਾਰ ਦਾ ਮੌਸਮ ਜਿਵੇਂ ਤੁਹਾਨੂੰ ਕਿਹਾ ਸੀਗਾ, ਇਹ ਦੇਖੋ ਜੀ ਬੂਰ ਆਉਣਾ ਸ਼ੁਰੂ ਹੋ ਗਿਆ ਅੰਬਾਂ ਤੇ ਜੂਨ ਦੇ ਵਿੱਚ ਜਿਹੜਾ ਨਾ ਇਹ ਮਾਸ਼ਾਅੱਲਾ ਵੱਡੇ ਵੱਡੇ ਅੰਬ ਆ ਜਾਣੇ। ਇਹ ਦੇਖੋ ਨਾ ਛੋਟੇ ਛੋਟੇ ਤੁਸੀਂ ਦੇਖਦੇ ਪਏ ਹੋ
ਇੰਬਲੀਆਂ ਜਿਹਨੂੰ ਬੱਚੇ ਇੰਬਲੀਆਂ ਦੇ ਉਹ ਜਿਹੜਾ ਬੰਨੇ ਸਟਾਰਟ ਹੋ ਗਏ ਨੇ ਅਲਹਮਦੁਲਿਲਾ ਨਾਲ। ਤੇ ਇਸ ਵਾਸਤੇ ਕਹਿੰਦੇ ਨੇ ਬਹਾਰ ਦੇ ਵਿੱਚ ਰੌਣਕਾਂ ਹੁੰਦੀਆਂ ਹਰ ਪਾਸੇ। ਇਸ ਟਾਈਮ ਦਿਹਾਤ ਦੇ ਵਿੱਚ ਰੌਣਕ ਹੈਗੀ ਅਲਹਮਦੁਲਿਲਾ ਨਾਲ। ਤੇ ਸਾਰਾ ਬੂਰ ਆ ਦੇਖੋ ਆਇਆ ਪਿਆ ਹੈਗਾ ਅੰਬਾਂ ਦਾ। ਤੇ ਨਾਲ ਇਹ ਤੇ ਗੱਲ ਹੋ ਰਹੀ ਸੀ ਕੱਚੇ ਦੇ ਜਿਹੜੇ ਡਾਕੂ ਸੀਗੇ ਜਿਨ੍ਹਾਂ ਨੇ ਕਾਫੀ ਦੌਰ ਛੋਟੂ ਗੈਂਗ, ਵੱਡਾ ਗੈਂਗ, ਤਨਵੀਰ ਗੈਂਗ, ਲੁੰਡ ਗੈਂਗ, ਪਤਾ ਨਹੀਂ ਕਿੰਨੇ ਕੁ ਗੈਂਗ ਸੀਗੇ। ਸੋ ਹੁਣ ਸਾਰਿਆਂ ਨੇ ਸਰੈਂਡਰ ਕੀਤਾ ਜਿਹੜਾ ਕਿ ਸਾਡੇ ਇੱਥੇ ਦੀ ਜਿੱਤ ਹੈਗੀ ਆ ਜ਼ਿਲ੍ਹਾ ਰੀਮਯਾਰ ਖਾਨ ਦੀ, ਪੰਜਾਬ ਪੁਲਿਸ ਦੇ ਬਹੁਤ ਸਾਰੇ ਲੋਕਾਂ ਨੇ ਇੱਥੇ ਜਿਹੜਾ ਉਹਨਾਂ ਨੂੰ ਕੀ ਕਹਿੰਦੇ ਜਾਮੇ ਸ਼ਹਾਦਤ ਵੀ ਨੋਸ਼ ਕੀਤੀ ਉੱਥੇ ਮੁਕਾਬਲਾ ਕਰਦੇ ਹੋਏ। ਤੇ ਅੱਲਾਹ ਤਾਲਾ ਉਹਨਾਂ ਦੇ ਵੀ ਦਰਜਾਤ ਜਿਹੜਾ ਬੁਲੰਦ ਫਰਮਾਵੇ। ਲੇਕਿਨ ਸੋ ਗਾਇਜ਼ ਗੱਲ ਇਹ ਹੈਗੀ ਆ ਕਿ ਅਮਨ ਇਮਾਨ ਹੋਣਾ ਚਾਹੀਦਾ ਸੀ ਦੋਨੇ ਪਾਸੇ। ਸਾਡੇ ਆਪਣੇ ਭਰਾ ਆਪਣੇ ਮੁਸਲਮਾਨ ਜਿਹੜੇ ਲੋਕ ਮਾਰੇ ਜਾ ਰਹੇ ਸੀਗੇ। ਤੇ ਸੋ ਅੱਲਾ ਨੇ ਇਹ ਇੱਕ ਕਾਮਯਾਬੀ ਦਿੱਤੀ ਆ ਸਾਡੇ ਪੰਜਾਬ ਨੂੰ, ਲਹਿੰਦੇ ਪੰਜਾਬ ਪਾਕਿਸਤਾਨ ਨੂੰ। ਤਾਂ ਅਸੀਂ ਉੱਥੇ ਜਾਵਾਂਗੇ, ਉੱਥੇ ਜਾ ਕੇ ਵਲੌਗ ਬਣਾਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਉਹ ਇਲਾਕਾ ਕਿੰਨਾ ਅਮਨੋ ਇਮਾਨ ਵਾਲਾ ਮਾਸ਼ਾਅੱਲਾ ਹੋ ਗਿਆ। ਲੋ ਜਨਾਬ ਅਲਹਮਦੁਲਿਲਾ ਜਿਹੜੀ ਨਮਾਜ਼ ਪੜ੍ਹ ਕੇ ਅਸੀਂ ਆ ਗਏ ਆਪਣੀ ਹਵੇਲੀ ਦੇ ਵਿੱਚ। ਤੇ ਉੱਥੇ ਜਨਾਬ ਇਸ ਟਾਈਮ ਜਿਹੜਾ ਮਾਲ ਇਹਨਾਂ ਨੂੰ ਛੱਡ ਦਿੱਤਾ। ਦੁਪਹਿਰ ਦਾ ਟਾਈਮ ਹੈਗਾ, ਤਕਰੀਬਨ 2 ਵੱਜ ਚੁੱਕੇ ਨੇ ਅਲਹਮਦੁਲਿਲਾ ਨਾਲ। ਤੇ ਮਾਲ ਜਿਹੜਾ ਹਲੇ ਛਾਂ ਤੇ ਬੈਠਾ ਹੈ। ਉਸ ਤੋਂ ਬਾਅਦ ਜਿਹੜਾ ਜਿਵੇਂ ਸ਼ਾਮ ਹੁੰਦੀ ਤੇ ਫਿਰ ਉਹਨੂੰ ਚਾਰਾ ਦੁਪਹਿਰ ਦੇ ਟਾਈਮ ਇੱਕ ਦਫਾ ਇੱਧਰ ਚੱਕਰ ਸ਼ੱਕਰ ਲਾਈਦਾ ਕਿ ਮਾਲ ਸ਼ਾਲ ਠੀਕ ਹੈ, ਕਿਉਂਕਿ ਅੱਜ ਕੱਲ੍ਹ ਗਰਮੀ ਹੈ ਨਾ ਤੇ ਉਹਨਾਂ ਨੂੰ ਦੇਖਣਾ ਪੈਂਦਾ ਸਾਰੀਆਂ ਚੀਜ਼ਾਂ ਨੂੰ। ਤੇ ਜਨਾਬ ਹੁਣੀ ਮਾਲ ਦੀ ਖਿਦਮਤ ਕਰਦੇ ਨੇ। ਹਾਂਜੀ ਕੀ ਹਾਲ ਚਾਲ ਆ? ਠੀਕ ਹੋ? ਕਿੱਦਾਂ ਤਬੀਅਤਾਂ ਸਿਹਤਾਂ? ਮਾਲ ਕਿਵੇਂ ਆ? ਠੀਕ ਆ? ਕਿੰਨਾ ਠੀਕ ਆ? ਸਾਰਾ ਮਾਲ ਠੀਕ ਆ ਮਾਸ਼ਾਅੱਲਾ। ਕੋਈ ਤੰਗ ਤਾਂ ਨਹੀਂ ਕਰਦਾ? ਨਹੀਂ। ਅੱਛਾ ਤੇ ਮੱਝਾਂ ਤੇ ਦੁੱਧ ਕਿੰਨਾ ਗਾ ਅੱਜ ਕੱਲ? ਦੁੱਧ ਹੋਊਗਾ 2-3 ਕਿਲੋ ਬਸ। ਕਿਉਂ ਵਜ੍ਹਾ ਕੀ ਆ? ਵੰਡਾ ਹੈ ਨਹੀਂ ਤੇ ਵੰਡਾ ਕਹਿਣਾ ਸੀ ਨਾ ਲੈ ਕੇ ਆਓ। ਇੱਧਰ ਜੀ ਮਾਸ਼ਾਅੱਲਾ ਮਾਲ ਜਿਹੜਾ ਇੱਧਰ ਦੇਖੋ ਨਾ ਹੁਣ ਛਾਂ ਤੇ ਬਹਿੰਦਾ ਤੇ ਧੁੱਪ ਛੁੱਪ ਜਿਹੜੀ ਆ ਨਾ ਉਹ ਇਹਨਾਂ ਨੂੰ ਜ਼ਿਆਦਾ ਲੱਗਦੀ ਹੈ। ਬੱਕਰੀਆਂ ਜਿਹੜੀਆਂ ਉਹ ਹਰ ਟਾਈਮ ਜਿਹੜੀਆਂ ਨਾ ਹਰ ਪਾਸੇ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ ਤੇ ਜ਼ਿਆਦਾ ਇੰਜੋਏ ਕਰਦੀਆਂ ਨੇ। ਤੇ ਚਲੋ ਫਿਰ ਸਾਡੇ ਨਾਲ ਜੁੜੇ ਰਹੋ ਅੱਜ ਦੀ ਰੂਟੀਨ ਦੇ ਵਿੱਚ। ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਹਾਂਜੀ ਸੱਜਣੋ ਬੇਲੀਓ ਤੋਂ ਮਿੱਤਰੋ ਅਸੀਂ ਪਹੁੰਚ ਗਏ ਘਰ। ਹੈ ਦੇਖੋ ਘਰ ਆਉਂਦੇ ਮੈਨੂੰ ਕਹਿੰਦੀ ਜਿਹੜਾ ਨਾ ਮੈਂ ਨਾਨੂ ਦੀ ਤਰਫ ਜਾਣਾ ਵਾ, ਆਪਣਾ ਬੈਗ ਇਹਨੇ ਰੈਡੀ ਕਰ ਲਿਆ ਵੇਖ ਸਕਦੇ ਹੋ। ਤੇ ਹੁਣ ਇਹਨੂੰ ਮਾਸ਼ਾਅੱਲਾ ਨਾਲ ਡਰੋਪ ਕਰਨਾ ਤੇ ਬਾਕੀ ਸਾਰੇ ਕੰਮ ਜਿਹੜੇ ਨਾ ਦਿਨ ਭਰ ਦੀ ਰੂਟੀਨ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ। ਤੇ ਜਿੱਥੇ ਵੀ ਰਹੋ ਖੁਸ਼ ਰਹੋ, ਆਬਾਦ ਰਹੋ, ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ। ਇਹ ਦੇਖੋ देखो जी आदि मम्मा की लिपस्टिक काट के ना खुद जड़ी ने लगा ली हैगी है पूरे जगह ते। हाँ मम्मा से पटाई होगी अब है ना? मम्मा से पटाई होगी ना? नहीं होएगी? बचाएगा कौन? हमेशा जब मम्मा से पटाई होती है ना बाबा बचाते हैं जन्नत फातिमा को। और भैया को? भैया को नहीं। भैया को किसे मार पड़ती है? मम्मा से। उसको बचाता कौन है? कोई भी नहीं। तो आपको तो मैं बचाता हूँ फिर अब। अच्छा जब मैं नहीं होता फिर कौन बचाता है? आप। लो जी जो मार शार पैंदी मम्मा को मेरे को आ जाती है तो फिर बच जाती है, नहीं तो फिर खूब पिटाई होती है। बच्चे शरारत करते हैं ਤੁਹਾਨੂੰ पता लगना है कि कदी प्यार कदी मुहब्बत ते कदी ना। बच्चे जड़े ना को थोड़े सैट भी रहते हैं ਤੇ ਕੀ ਕਰੀਏ ਮਜਬੂਰੀ ਹੈ। ਵੈਸੇ ਹਰ ਵਾਲਦੈਨ ਇਹੀ ਚਾਹੁੰਦਾ ਕਿ ਅਸੀਂ ਬੱਚਿਆਂ ਨੂੰ ਜਿਹੜਾ ਤਕਲੀਫ ਨਾ ਦਈਏ ਕਿਸੇ ਕਿਸਮ ਦੀ ਵੀ, ਠੀਕ ਹੈ ਨਾ। ਹਲਫਨ ਮੌਲਾ ਕੇ ਹਰ ਵਾਲਦੈਨ ਇਹੀ ਚਾਹੁੰਦਾ ਹੈ, ਹਰ ਵਾਲਦੈਨ ਕਿ ਉਹ ਜ਼ਿੰਦਗੀ 'ਚ ਹਮੇਸ਼ਾ ਕਾਮਯਾਬ ਹੋਣ ਬੱਚੇ ਤੇ ਉਹਨਾਂ ਨੂੰ ਕਦੀ ਵੀ ਕੋਈ ਤਕਲੀਫ ਨਾ ਆਵੇ। ਇਹ ਕੀ ਹੈ ਜਨਾਬ? ਇਹ ਕੀ है? बताओ अंकल आंटी को बताओ क्या चीज़? लो जी मेरी बेटी की चीज़ देखो। इसकी मम्मा ने बनाए थे विंग्स इसके नाश्ते में। उधर से आए हैं? तो बनाए तो मम्मा ने था ना। लो जी उधर से भी पता नहीं मम्मा ने बनाया या आए हैं मुझे नहीं पता। बहरहाल
इसका नाश्ता जो है ना अक्सर इसकी मम्मा दी घर ਵਿੱਚ ਹੀ ਬਣਾਉਂਦੀ ਹੈਗੀ ਹੈ ਕਿਉਂਕਿ ਬੱਚਿਆਂ ਨੂੰ ਬਾਹਰੋਂ ਅਗਰ ਬਾਜ਼ਾਰ ਚੋਂ ਚੀਜ਼ਾਂ ਲੈ ਕੇ ਦਿਓ ਨਾ ਤੇ ਇੱਕ ਤਾਂ ਇਹਨਾਂ ਦੇ ਗਲੇ ਸਟਮਕ ਖਰਾਬ ਫਿਰ ਬੱਚਾ ਕਮਜ਼ੋਰ ਹੋ ਜਾਂਦਾ ਤੇ ਚੀਜ਼ਾਂ ਜਿਹੜੀਆਂ ਘਰ ਚੋਂ ਹੀ ਬਣਨੀਆਂ ਚਾਹੀਦੀਆਂ ਇਹ ਬੇਟੀ ਨੇ ਪਹਿਲੇ ਨਾਸ਼ਤਾ ਕਰ ਚੁੱਕੀ ਵੈਸੇ ਦਹੀਂ ਖਾਂਦੀ ਹੈ ਸੁਬਹ ਸੁਬਹ ਤੇ ਹੁਣ ਜਿਹੜਾ ਆਪਣਾ ਨਾਸ਼ਤਾ ਰੈਡੀ ਕਰਦਾ ਪਿਆ ਨਾਨੀ ਇਹਦੀ ਮਾਸ਼ਾਅੱਲਾ ਟੀਚਰ ਸਨ ਰਿਟਾਇਰਡ ਹੋ ਗਿਆ ਤੇ ਨਾਨੀ ਕੋਲ ਅਕਸਰ ਜਾਂਦੀ ਹੈ ਤੇ ਉੱਥੇ ਹੀ ਮਾਸ਼ਾਅੱਲਾ ਜਿਹੜੀ ਪੜ੍ਹਦੀ ਵੀ ਹੈਗੀ ਹੈ ਦੁਪਹਿਰ ਤੱਕ 12-1 ਵਜੇ ਤੱਕ ਰਹਿੰਦੀ ਹੈ ਐਜ਼ ਅ ਫਾਸੀ ਜਨਤ ਫਾਤਮਾ ਨੂੰ ਜਿਹੜਾ ਸਕੂਲ ਵੀ ਇਨਸ਼ਾਅੱਲਾ ਦਾਖਲ ਕਰਵਾਉਣਾ ਹੈਗਾ ਤੇ ਬਸ ਦੁਆ ਕਰਨਾ ਕਿ ਸਾਰਿਆਂ ਦੀਆਂ ਬੇਟੀਆਂ ਐਵੇਂ ਹੀ ਸਦਾ ਹੱਸਦੀਆਂ ਤੇ ਮੁਸਕਰਾਉਂਦੀਆਂ ਰਹਿਣ ਸਾਨੂੰ ਦਿਓ ਇਜਾਜ਼ਤ ਅੱਲਾ ਨਿਗਹਿਬਾਨ